ਜਥੇਦਾਰ ਸਾਹਿਬ ਦੇ ਲਈ ਵੀ ਕਾਫੀ ਹੁਣ, ਕਿਉਂਕਿ ਉਹਨਾਂ ਦੇ ਪਾਲੇ ਦੇ ਵਿੱਚ ਗੇਂਦ ਆ ਗਈ, ਉਹਨਾਂ ਨੇ ਸਰਬੱਤ ਖਾਲਸੇ ਦੀ ਅਪੀਲ ਉਹਨਾਂ ਦੇ ਮੂਹਰੇ ਕਰ ਦਿੱਤੀ ਆ, ਉਹਨਾਂ ਲਈ ਵੀ ਹੁਣ ਕਾਫੀ ਅੱਗੇ ਮੁਸ਼ਕਲ ਦਾ ਸਮਾਂ ਆ, ਜੋ ਵੀ ਫੈਸਲਾ ਲੈਣਗੇ। ਨਹੀਂ ਦੇਖੋ, ਦੋ ਚੀਜ਼ਾਂ ਨੇ, ਚੁਣੌਤੀਆਂ ਤਾਂ ਹਮੇਸ਼ਾ ਹੀ ਰਹੀਆਂ ਨੇ ਕੌਮ ਨੂੰ, ਹੈ ਨਾ, ਪਰ ਜਿਹੜਾ ਔਖੀ ਘੜੀ ਨਾਲੋਂ ਮੈਨੂੰ ਲੱਗਦਾ ਕਿ ਮੌਕਾ ਹੈ ਹੁਣ ਜਥੇਦਾਰ ਸਾਹਿਬ ਕੋਲ, ਜੋ ਭਰੋਸਗੀ ਦੀ ਆਪਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ, ਕਿ ਹੁਣ ਕੌਮ ਦਾ ਭਰੋਸਾ ਜਿੱਤਣ, ਸਿੱਖ ਭਾਈਚਾਰੇ ਦਾ ਭਰੋਸਾ ਜਿੱਤਣ, ਕਿ ਹਾਂ ਕਿ ਭਾਈ ਅਸੀਂ ਅਗਵਾਈ ਕਰਨ ਦੇ ਕਾਬਲ ਆ, ਅਸੀਂ ਇਹ ਲੜਾਈ ਲੜਨ ਦੇ ਕਾਬਲ ਆ, ਤਾਂ ਕਿ ਫਿਰ ਕੱਲ ਨੂੰ ਜਵਾਨੀ ਕਿਸੇ ਹੋਰ ਪਾਸੇ ਨਾ ਤੁਰੇ। ਉਹਦੇ ਲਈ ਮੌਕਾ ਹੁਣ, ਫਿਰ ਉਹਦੇ ਲਈ ਸਾਹਮਣੇ ਆ ਜਾਣ, ਨਿੱਤਰ ਕੇ ਆ ਜਾਣ। ਪਰ ਜਿਹੜਾ ਖਦਸ਼ਾ ਪ੍ਰਗਟਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਜੀ ਤੁਸੀਂ ਸਿਰਫ ਬਾਦਲਾਂ ਦੀ ਬੋਲੀ ਬੋਲਦੇ ਹੋ, ਅਕਾਲੀ ਦਲ ਦੀ ਬੋਲੀ ਬੋਲਦੇ ਹੋ, ਹੈ ਨਾ, ਬੇਸ਼ੱਕ ਉਹ ਤਰੀਕਾ ਪਸੰਦ ਨਹੀਂ ਸੀ ਸਾਰਿਆਂ ਨੂੰ, ਕਿ ਹਾਂ ਭਗਵੰਤ ਮਾਨ ਦਾ ਇਹ ਤਰੀਕਾ ਨਹੀਂ ਬਣਦਾ ਸੀ, ਪਰ ਉਹ ਸਵਾਲ ਤਾਂ ਕਿੰਨਿਆਂ ਦੇ ਮਨਾਂ 'ਚ ਖੜੇ ਨੇ ਕਿ ਪਹਿਲਾਂ ਇਹੋ ਜਿਹੇ ਫੈਸਲੇ ਹੁੰਦੇ ਰਹੇ ਨੇ, ਚਾਹੇ ਉਹ ਡੇਰੇ ਨੂੰ ਲੈ ਕੇ, ਚਾਹੇ ਉਹਨਾਂ ਨੂੰ ਮਾਫੀ ਨੂੰ ਲੈ ਕੇ, ਚਾਹੇ ਫਿਲਮ ਲਵਾਉਣ ਨੂੰ ਲੈ ਕੇ, ਹੈ ਨਾ, ਉਹ ਸਾਰੇ ਮਾਮਲੇ ਚਰਚਾ 'ਚ ਰਹੇ ਨੇ। ਸੋ ਇਸ ਲਈ ਇਸ ਮੌਕੇ ਜਥੇਦਾਰ ਸਾਹਿਬ ਕੋਲ ਉਹ ਭਰੋਸਗੀ ਪੈਦਾ ਕਰਨ ਦੀ, ਜਥੇਦਾਰਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਹੀ ਅਗਵਾਈ ਕਰਦਾ, ਸਾਡੀ ਅਗਵਾਈ ਕਰਦਾ ਰਹੇਗਾ, ਉਹਦੇ ਲਈ ਇੱਕ ਮੌਕਾ ਹੈ। ਤੇ ਆਪਣੀ ਜਵਾਨੀ ਨੂੰ, ਤਾਂ ਕਿ ਉਹ ਕੱਲ ਨੂੰ ਫੇਰ ਮਤਲਬ ਕਿ ਪੁਲਿਸ ਦੇ ਕਿਸੇ ਸ਼ਿਕਾਰ ਨਾ ਹੋ ਜਾਣ ਤਸ਼ੱਦਦ ਦਾ, ਹੈ, ਜਾਂ ਉਹ ਕਿਸੇ ਐਸੇ ਬਿਆਨ, ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ, ਤੁਸੀਂ ਆਪਣੀ ਭਾਵਨਾ ਅੱਗੇ ਸੱਥ 'ਚ ਬਿਆਨ ਕਰਦੇ ਸੀ, ਹੈ ਨਾ, ਹੁਣ ਤੁਸੀਂ ਵੀਡੀਓ ਤੇ ਬਿਆਨ ਕਰ ਦਿੰਦੇ ਹੋ ਤੇ ਉਹੀ ਰਿਕਾਰਡ ਬਣ ਜਾਂਦਾ ਹੈ, ਉਸੇ ਨੂੰ ਆਧਾਰ ਬਣਾ ਕੇ ਤੁਹਾਡੇ ਤੇ ਕਾਰਵਾਈ ਹੋ ਜਾਂਦੀ ਹੈ। ਸੋ ਇਸ ਲਈ ਉਹ ਤੋਂ ਬਚਣ ਦੇ ਲਈ ਹੁਣ ਪੰਜਾਬ ਦੇ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਚਿੱਠੀ ਲਿਖੀ ਅੰਗਰੇਜ਼ੀ 'ਚ, ਉਹ 'ਚ ਕੀਤੀਆਂ ਮਿੰਨਤਾਂ, ਉਹ 'ਚ ਪਾਏ ਤਰਲੇ, ਪਰ ਪੰਜਾਬ ਦੇ ਲੋਕਾਂ ਦੇ ਨਾਂ ਤੇ ਪੰਜਾਬੀ 'ਚ ਜਾਰੀ ਕੀਤੀ ਚਿੱਠੀ ਉਹਦਾ ਉਲਥਾ ਵੀ ਨਹੀਂ ਕੀਤਾ, ਮਤਲਬ ਉਹਦੇ ਵਿੱਚ ਬੜਕਾਂ ਵਾਲਾ ਆਪਣੇ ਹਵਾਲੇ ਨਾਲ ਦਿੱਤਾ ਕਿ ਲਓ ਮੈਂ ਤਾਂ ਦਬਕਾ ਮਾਰਤਾ, ਮੈਂ ਤਾਂ ਇਹ ਕਰਤਾ। ਦੋ ਵੱਖ-ਵੱਖ ਹੋ ਗਈਆਂ। ਪੰਜਾਬ ਦੇ ਮੁੱਖ ਮੰਤਰੀ ਨੇ ਦਬਕਾ ਮਾਰਿਆ ਪੰਜਾਬ ਦੇ ਅਫਸਰਾਂ ਨੂੰ ਕਿ ਚੁੱਪ ਕਰਕੇ ਹੜਤਾਲ ਖਤਮ ਕਰੋ ਤੇ ਆ ਜਾਓ, ਤੇ ਲੋਕਾਂ 'ਚ ਗੱਲ ਤਾਂ ਇਹੀ ਗਈ ਕਿ ਦਬਕਾ ਮਾਰਿਆ, ਪਰ ਅੰਦਰ ਬੈਠਕ ਕਰਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ। ਉਸੇ ਤਰ੍ਹਾਂ ਟਵੀਟ ਕਰਕੇ ਜਥੇਦਾਰ ਸਾਹਿਬ ਦੇ ਬੋਲਾਂ ਤਾਂ ਐਂ ਕੀਤਾ ਕਿ ਮੈਂ ਖੰਡਨ ਕਰਦਾ, ਮੈਂ ਸਹਿਮਤ ਨਹੀਂ, ਦਾ ਕੋਈ ਮਤਲਬ ਨਹੀਂ, ਪਰ ਜਥੇਦਾਰ ਸਾਹਿਬ ਕੋਲ ਸੁਨੇਹਾ ਪਹੁੰਚਾਇਆ ਬਕਾਇਦਾ ਸਰਕਾਰੀ ਤੌਰ ਦੇ ਉੱਤੇ ਕਿ ਜਨਾਬ ਅਸੀਂ ਸਾਰੇ ਛੱਡ ਰਹੇ ਹਾਂ, ਇਹਦਾ ਕੀ ਮਤਲਬ ਹੈ? ਸੋ ਆਹ ਦੋ ਪੱਖ ਨੇ। ਹੁਣ ਪੁਲਿਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲ ਇਹ ਸੁਨੇਹਾ ਪਹੁੰਚਦਾ ਕੀਤਾ ਕਿ ਅਸੀਂ ਪਹਿਲਾਂ ਹੀ 200 ਦੇ ਕਰੀਬ 197 ਤੋਂ ਵੱਧ ਮੁੰਡੇ ਛੱਡ ਚੁੱਕੇ ਸੀ, ਹੁਣ ਬਾਕੀ ਵੀ ਅਸੀਂ ਛੱਡ ਦਿੱਤੇ ਨੇ। 348 ਮੁੰਡਿਆਂ ਨੂੰ ਛੱਡਣ ਦਾ ਪੰਜਾਬ ਪੁਲਿਸ ਨੇ ਦਮ ਭਰਿਆ ਤੇ 360 ਫੜਿਆ ਕਹਿੰਦੇ ਸੀ। ਠੀਕ ਹੈ। ਤੇ 360 ਜੇ ਫੜੇ ਨੇ ਤੇ ਉਹਨਾਂ ਚੋਂ 348 ਛੱਡਤੇ ਤੇ ਪਿੱਛੇ ਰਹਿ ਗਏ 12। ਕੀ 12 ਚੋਂ 7 ਉਹ ਨੇ ਜਿਨ੍ਹਾਂ ਤੇ NSA ਲਾਇਆ, ਜਾਂ ਉਹ 7 ਵਿੱਚ ਨਹੀਂ ਗਣੇ ਅਜੇ? ਇਹ ਸਵਾਲ ਖੜਾ ਹੈ। ਉਹ ਸਪਸ਼ਟਤਾ ਜੇ ਨਹੀਂ ਆਈ, ਜਾਂ 12 ਅਜੇ ਪੰਜਾਬ 'ਚ ਨੇ, ਪੰਜਾਬ ਦੇ ਇਹਨਾਂ ਕੋਲ ਹੀ ਨੇ, ਉਹ ਸਵਾਲ ਹੈਗਾ, ਕਿਉਂਕਿ ਉਹਦੇ 'ਚ ਧਾਰਾਵਾਂ ਜਿਸ ਹਿਸਾਬ ਨਾਲ ਲਾਈਆਂ ਨੇ ਉਸ ਹਵਾਲੇ ਨਾਲ ਫਿਕਰਮੰਦੀ ਖੜੀ ਆ, ਹੈ ਕਿ ਉਹਦੇ ਤੇ ਕੀ, ਕਿਉਂਕਿ ਤੇ ਧਾਰਾ 107 ਤੇ 151 ਦੇ ਤਹਿਤ ਜਿਹੜੇ ਮਾਮਲੇ ਨੇ ਉਹਦੇ ਤਹਿਤ ਜੋ 12 ਪੰਜਾਬ 'ਚ ਨੇ, ਫਿਰ ਤਾਂ ਉਹ ਜੇ ਅਦਾਲਤ 'ਚ ਪੇਸ਼ ਕਰਕੇ ਹੋਣਗੇ ਤਾਂ ਵੀ ਉਹਨਾਂ ਨੂੰ ਜ਼ਮਾਨਤਾਂ ਮਿਲ ਜਾਣਗੀਆਂ। ਨਹੀਂ ਤਾਂ ਫਿਰ ਜੇਕਰ ਇਸੇ ਤਰ੍ਹਾਂ ਇਸੇ ਮੁਹਿੰਮ ਦੇ ਤਹਿਤ ਕਿ ਉਹਨਾਂ ਨੂੰ ਸਮਝਾ ਕੇ ਬੁਝਾ ਕੇ, ਜਾਂ ਉਹਨਾਂ ਨੂੰ ਤਾੜਨਾ ਕਰਕੇ, ਉਹਨਾਂ ਤੇ ਨਜ਼ਰਸਾਨੀ ਕਰਕੇ, ਜਾਂ ਜੇਕਰ ਕੋਈ ਭਟਕਿਆ ਉਹਨੂੰ ਸਮਝਾਉਣਾ ਹੈ, ਜਾਂ ਇਹਨੂੰ ਸਮਝਾਉਣਾ ਕਿ ਸੋਸ਼ਲ ਮੀਡੀਆ ਤੇ ਕਿਵੇਂ ਜਾਣਾ, ਕੀ ਨਹੀਂ ਕਹਿਣਾ, ਕਿੰਨਾ ਕਹਿਣਾ, ਕੀ ਬੋਲਣਾ, ਜਾਂ ਜਾਣਬੁੱਝ ਕੇ ਬੈਨ ਲਾ ਰਿਹਾ ਤੁਹਾਡੀ ਆਜ਼ਾਦੀ ਦੇ ਉੱਤੇ ਬੋਲਣ ਦੇ ਉੱਤੇ ਵੀ। ਸੋ ਇਹ ਸਾਰੇ ਸਵਾਲ ਤਾਂ ਹੈਗੇ ਨੇ, ਪਰ ਉਹਦੇ ਵਿੱਚ ਫਿਰ ਵੀ ਜੇਕਰ 12 ਇੱਥੇ ਨੇ ਤਾਂ ਉਹਨਾਂ ਨੂੰ ਛੱਡਿਆ ਜਾ ਸਕਦਾ, ਜੇਕਰ ਉਹ NSA ਵਾਲੇ ਅੱਡ ਨੇ। ਕਿਉਂਕਿ ਇਸ ਮੌਕੇ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਦਿੱਤੀ, ਚਾਹੇ ਉਹ ਮੀਡੀਆ 'ਚ ਖਬਰ ਆ ਰਹੀ ਆ, ਉਹ 360 ਚੋਂ 348 ਨੂੰ ਛੱਡਣ ਦਾ ਦਮ ਭਰਦੇ ਨੇ, ਪਰ ਉਹ ਕੇਂਦਰੀ ਏਜੰਸੀਆਂ ਨੇ ਕਿਹਨਾਂ ਨੂੰ ਚੱਕਿਆ, NSA ਕਿਹਦੇ ਤੇ ਲੱਗਿਆ, ਕੀ ਕਾਰਵਾਈ ਹੈ ਉਹਨਾਂ ਦੇ ਤਹਿਤ, ਉਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ। ਸੋ ਇਸ ਲਈ ਇਹ ਹਵਾਲਾ ਵੱਖਰਾ ਖੜਾ, ਪਰ ਇਹਦਾ ਮਤਲਬ ਕਿ ਤੁਸੀਂ ਜਥੇਦਾਰ ਸਾਹਿਬ ਤੱਕ ਸੁਨੇਹਾ ਪਹੁੰਚਾ ਕੀਤਾ ਕਿ ਥੋੜਾ 24 ਘੰਟੇ ਦਾ ਅਲਟੀਮੇਟਮ, ਅਸੀਂ ਉਸ ਤੇ ਗੌਰ ਕੀਤਾ, ਅਸੀਂ ਉਸ ਤੇ ਛੱਡਿਆ, ਚਲੋ ਚੰਗੀ ਗੱਲ। ਪਰ ਅਜੇ ਵੀ ਪਿੰਡਾਂ 'ਚ ਇਹ ਸੁਨੇਹਾ ਆਪਸ 'ਚ ਫੈਲ ਰਿਹਾ, ਚਰਚਾ ਚੱਲ ਰਹੀ ਕਿ ਬਾਈ ਜੇ ਤੁਹਾਡੇ ਕਿਸੇ ਇਲਾਕੇ 'ਚੋਂ ਚੁੱਕਿਆ ਮੁੰਡਾ ਅਜੇ ਤੱਕ ਨਹੀਂ ਆਇਆ ਤਾਂ ਉਹਦੀ ਜਾਣਕਾਰੀ ਥਾਣੇ ਜਾ ਕੇ ਸੰਪਰਕ ਕਰੋ, ਸਾਂਝਾ ਕਰੋ, ਗੁਰੂ ਘਰ ਦੀ ਕਮੇਟੀ ਨਾਲ ਤਾਲਮੇਲ ਕਰੋ, ਪੰਚਾਇਤ ਨਾਲ ਤਾਲਮੇਲ ਕਰੋ, ਤਾਂ ਕਿ ਸਾਰਾ ਸਾਫ਼ ਹੋ ਸਕੇ, ਸੋ ਕਿਸੇ ਨਾਲ ਵਧੀਕੀ ਨਾ ਹੋਵੇ। ਪਰ ਇਹਦੇ ਵਿੱਚ ਹੁਣ ਇਹ ਇੱਥੋਂ ਅਗਲੀ ਕਾਰਵਾਈ ਕਿੱਧਰ ਨੂੰ ਤੁਰਦੀ ਹੈ, ਕਿਉਂਕਿ ਜਿਵੇਂ 24 ਘੰਟੇ ਦੇ ਅਲਟੀਮੇਟ ਦੇ ਹਵਾਲੇ ਨਾਲ ਮੁੰਡੇ ਛੱਡਤੇ, ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਹੁਣ ਪ੍ਰਚਾਰ ਦੇ ਲਈ, ਏਕਤਾ ਦੇ ਲਈ,
ਨੈਸ਼ਨਲ ਮੀਡੀਆ ਦੇ ਜੋ ਪ੍ਰਚਾਰ ਕੀਤਾ ਸਿੱਖੀ ਦੇ ਖਿਲਾਫ, ਪੰਜਾਬ ਦੇ ਖਿਲਾਫ, ਪੰਜਾਬ ਦੀ ਜਵਾਨੀ ਦੇ ਖਿਲਾਫ, ਪੰਜਾਬ ਦੇ ਅਕਸ ਨੂੰ ਢਾਲਾਉਣ ਵਾਲਾ, ਉਹਦੇ ਖਿਲਾਫ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਫਿਰ ਖਾਲਸਾ ਵਹੀਰ ਲੈ ਕੇ ਤੁਰਾਂਗੇ। ਤੇ ਉਹਦੇ ਲਈ ਕੀ ਪ੍ਰੋਗਰਾਮ ਲਿਖਿਆ ਜਾ ਰਿਹਾ, ਇਹਦੇ ਪਰ ਨਜ਼ਰ ਰਹੇਗੀ। ਤੇ ਹੁਣ ਜਿਹਨਾਂ ਨੇ ਇਹ ਕਿਹਾ ਸੀਗਾ ਜਥੇਦਾਰ ਹੋਰਾਂ ਨੇ ਕਿ ਭਾਈ ਅੰਮ੍ਰਿਤਪਾਲ ਜੇਕਰ ਪੁਲਿਸ ਦੀ ਗਰਚਾ ਸਾਫ਼ ਕਰੇ, ਕੀ ਪੁਲਿਸ ਨੇ ਇਸ ਵੀਡੀਓ ਰਾਹੀਂ ਜਥੇਦਾਰ ਸਾਹਿਬ ਨੂੰ ਵੀ ਜਵਾਬ ਦੇਤਾ? ਕਿਆ ਲਓ ਜੀ, ਉਹਦੀ ਤਾਂ ਵੀਡੀਓ ਆ ਗਈ, ਸਾਡੀ ਤਾਂ ਗਿਰਫਤ ਚ ਨਹੀਂ, ਬਿਨਾਂ ਕਹੇ ਜਵਾਬ ਦੇਤਾ। ਹੁਣ ਫਿਰ ਸਵਾਲ ਉਹਨਾਂ ਨੇ ਅੰਮ੍ਰਿਤਪਾਲ ਦੀ ਝੋਲੀ ਚ ਪਾਤਾ ਕਿ ਜਥੇਦਾਰ ਸਾਹਿਬ ਨੇ ਤੁਹਾਨੂੰ ਵੀ ਕਿਹਾ ਭਾਈ ਕਰੋ ਸਰੈਂਡਰ। ਤੇ ਕੀ ਪੁਲਿਸ ਨੇ ਇਹ ਉਧਰ ਲਿਆ ਕੇ ਤੀਰ ਉਧਰ ਵਾਲੇ ਪਾਸੇ ਖੜਾ ਕਰਤਾ? ਹੁਣ ਬਿਨਾਂ ਕੁਝ ਦਿੱਤਿਆਂ ਸਿਰਫ ਵੀਡੀਓ ਦੇ ਨਾਲ ਸਾਰਾ ਮਸਲਾ ਹੱਲ ਕਰ ਲਿਆ ਉਹਨਾਂ ਨੇ ਤਾਂ। ਤੇ ਹੁਣ ਫਿਰ ਅੰਮ੍ਰਿਤਪਾਲ ਨੇ ਵੀ ਸੁਨੇਹਾ ਪਹੁੰਚਾਇਆ ਜਥੇਦਾਰ ਹੋਰਾਂ ਨੂੰ ਕਿ ਜਥੇਦਾਰ ਸਾਹਿਬ ਬੁਲਾਓ ਸਰਬੱਤ ਖਾਲਸਾ, ਤੇ ਬੁਲਾਓ ਵੀ ਉਸ ਤਰ੍ਹਾਂ ਵਿਸਾਖੀ ਦੇ ਦਿਨ ਤੇ ਜਿਵੇਂ ਅਬਦਾਲੀ ਦੇ ਸਮੇਂ ਸੀਗਾ ਕਿ ਕੋਈ ਸਿੱਖ ਘਰੇ ਨਹੀਂ ਰਿਹਾ ਸੀਗਾ, ਕਿ ਬੁਲਾਓ ਇਹ ਜਿਹਾ। ਕਿ ਹੁਣ ਉਹੇ ਜਿਹਾ ਸਰਬੱਤ ਖਾਲਸਾ ਬੁਲਾਇਆ ਜਾਏਗਾ, ਕਿ ਉਹੀ ਜੀ ਇਕੱਤਰਤਾ ਹੋਏਗੀ, ਉਹ ਚ ਕੋਈ ਸਰਬਸੰਮਤੀ ਨਾਲ ਫੈਸਲਾ ਹੋਏਗਾ, ਕੌਮ ਕਿਸੇ ਨਵੇਂ ਤਰੀਕੇ ਨਾਲ, ਨਵੀਂ ਸੋਚ ਨਾਲ, ਨਵੀਂ ਵਿਚਾਰ ਨਾਲ, ਗੁਰਬਾਣੀ ਦੀ ਅਗਵਾਈ ਚ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੀ, ਕੌਮ ਦੀ, ਸਮਾਜ ਦੀ, ਸਰਬੱਤ ਦੇ ਭਲੇ ਦੀ ਕਿਹੜੇ ਰਾਹ ਉੱਤੇ ਤੁਰਨ ਦਾ ਅਗਲਾ ਰੂਪਰੇਖਾ ਲਿਖਦੀ ਹੈ, ਉਹਦੇ ਪਰ ਨਜ਼ਰ ਰਹੇਗੀ। ਸੋ ਹੁਣ ਇੱਕ ਸਵਾਲ ਉਧਰੋਂ, ਇੱਕ ਸਵਾਲ ਉਧਰੋਂ, ਤੇ ਇਹਦੇ ਵਿਚਾਲੇ ਪੁਲਿਸ ਆਪਣੇ ਆਪ ਨੂੰ ਬਾਹਰ ਦਿਖਾ ਰਹੀ ਹੈ ਕਿ ਦੇਖੋ ਜੀ ਸਾਡੇ ਨਾਲ ਗਿਰਫਤ ਚ ਬੰਦਾ ਹੈ, ਤੇ ਨਾ ਜਿਹੜੇ ਫੜੇ ਸੀ ਉਹ ਵੀ ਛੱਡਤੇ, ਹੁਣ ਤਾਂ ਜੀ ਸਰੈਂਡਰ ਕਰਨ ਦੀ ਵਾਰੀ ਉਧਰ ਹੈ। ਅਸੀਂ ਤਾਂ ਜਥੇਦਾਰ ਸਾਹਿਬ ਦੇ ਬੋਲਾਂ ਤੇ ਫੁੱਲ ਚੜਾਤੇ, ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਟਵੀਟ ਤੇ ਦਬਕਾ ਮਾਰਿਆ ਸੀ, ਪਰ ਹਕੀਕਤ ਚ ਅਸੀਂ ਸਾਰਾ ਕੁਝ ਕਰਤਾ ਜੀ ਜੋ ਕਿਹਾ ਗਿਆ। ਸੋ ਇਸ ਲਈ ਆਪਣੇ ਆਪ ਨੂੰ ਸਰਕਾਰ ਨੇ ਔਰ ਪੁਲਿਸ ਨੇ ਹੁਣ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਜੀ ਜੀ, ਦੇਖੋ ਅਲਟੀਮੇਟਮ ਦਾ ਅਸਰ ਕਿੱਦਾਂ ਹੋ ਰਿਹਾ, ਕਿਵੇਂ ਹੁੰਦਾ, ਇਹ ਤਾਂ ਹੁਣ ਨਾਲ ਦੇ ਨਾਲ ਦੀਪਕ ਜੀ ਅੱਗੇ ਗੱਲ ਇਹ ਆ, ਇਸੇ ਦੇ ਵਿੱਚ ਹੀ ਜੇ ਥੋੜੀ ਜਿਹੀ ਮੈਂ ਗੱਲ ਹੋਰ ਰੱਖਾਂ, ਜੇ ਜਿੱਦਾਂ ਕਈ ਜਣੇ ਚਿਤਾਰਦੇ ਆ ਵੀ ਮੇ ਵੀ ਪੁਲਿਸ ਦੇ ਦੁਆਰਾ ਇਹ ਉਹਦੀ ਕਹਿਣ ਦੇ ਉੱਤੇ ਜਾਂ ਉਹਨਾਂ ਦੇ ਸ਼ਿਕੰਜੇ ਹੇਠ ਆ ਕੇ ਇਹਨੇ ਕੀਤੀ ਆ, ਕਿ ਪੁਲਿਸ ਆਪ ਸਰਬੱਤ ਖਾਲਸਾ ਬੁਲਵਾ ਕੇ ਆਪਣੇ ਲਈ ਆਪ ਨਹੀਂ ਕਿਤੇ ਮੁਸੀਬਤ ਸਹੇੜੂਗੀ? ਨਹੀਂ, ਪੁਲਿਸ ਨੇ ਸਰਬੱਤ ਖਾਲਸਾ ਬੁਲਾਉਣ ਲਈ ਨਹੀਂ ਕਿਹਾ। ਨਹੀਂ, ਮਤਲਬ ਇਹਦੇ ਥਰੂ ਜਿੱਦਾਂ ਜੇ ਗੱਲ ਚੱਲਦੀ ਆ, ਹਾਂ ਜਿਵੇਂ ਆਪਾਂ ਲੱਗਦਾ ਹੈ ਕਿ ਲੱਗਦਾ ਕਹਾਇਆ, ਹਾਂ। ਨਹੀਂ, ਹੁਣ ਸਵਾਲ ਇਹ ਹੈ ਕਿ ਫਿਰ ਕਹਾਣੀ ਉੱਥੇ ਹੀ ਖੜੀ ਹੈ ਕਿ ਕੀ ਜਥੇਦਾਰ ਸਾਹਿਬ ਹੁਣ ਉਸ ਗੱਲ ਤੇ ਪ੍ਰਵਾਨ ਹੋਣਗੇ? ਪਹਿਲਾਂ ਤਾਂ ਇਹ ਗੱਲ। ਤੇ ਜੇ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ ਫਿਰ ਉਹਦੇ ਚ ਫੈਸਲਾ ਕੀ ਹੁੰਦਾ, ਇਹ ਦੇਖਣ ਵਾਲੀ ਗੱਲ ਹੋਈ। ਕੀ ਪੁਲਿਸ ਉਧਰ ਵੀ ਪ੍ਰਾਪਤ ਕਰਨਾ ਚਾਹੁੰਦੀ ਹੈ? ਕੀ ਉਹ ਫੈਸਲਾ ਵੀ ਮਤਲਬ ਸਰਬੱਤ ਖਾਲਸੇ ਚ ਆਪਣੇ ਹਿਸਾਬ ਨਾਲ ਕਰਾਉਣਾ ਚਾਹੁੰਦੀ ਹੈ? ਪੰਜਾਬ ਦੇ ਵਿੱਚ ਜਦੋਂ ਬੇਅਦਬੀ ਵਾਲੇ ਮਾਮਲੇ ਹੋਏ ਤਦ ਉਹ ਤੋਂ ਬਾਅਦ ਸਰਬੱਤ ਖਾਲਸਾ ਹੋਇਆ, ਚਾਹੇ ਉਹਨੂੰ ਅਧਿਕਾਰਕ ਤੌਰ ਤੇ ਮਾਨਤਾ ਦਿੱਤੀ ਗਈ ਕਿ ਨਹੀਂ, ਜੋ ਤਾਂ ਅਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਗਿਆ, ਤੇ ਉਸ ਸਮੇਂ ਸਰਬੱਤ ਖਾਲਸੇ ਦੇ ਵਿੱਚ ਜਿਹੜੀ ਸੰਗਤ ਪਹੁੰਚੀ ਸੀ ਉਹ ਇਸ ਹਵਾਲੇ ਨਾਲ ਪਹੁੰਚੀ ਸੀ ਕਿ ਭਾਈ ਆਪਾਂ ਮਤਲਬ ਕਿ ਆਹ ਮਸਲੇ ਹੱਲ ਕਰਾਉਣੇ ਨੇ। ਤੇ ਪਰ ਉੱਥੋਂ ਜਦੋਂ ਜਥੇਦਾਰਾਂ ਦੀ ਨਿਯੁਕਤੀਆਂ ਦਾ ਮਾਮਲਾ ਸਾਹਮਣੇ ਆਇਆ ਤਾਂ ਸੰਗਤ ਹੈਰਾਨ ਹੋ ਗਈ ਸੀ ਵੀ ਇਹ ਕੀ ਬਣਿਆ। ਤੇ ਇਸ ਲਈ ਇੱਥੇ ਵੀ ਪਤਾ ਨਹੀਂ ਕੱਲ ਨੂੰ ਬੁਲਾ ਕੇ ਕੱਲ ਨੂੰ ਆਪਣੇ ਹਿਸਾਬ ਦੇ ਫੈਸਲੇ ਨਾਲ ਕੋਈ ਕਰਵਾਉਣੇ ਹੋਣ ਕਿਸੇ ਨੇ, ਇਹ ਵੀ ਨਵੇਂ ਸਵਾਲ ਖੜੇ ਨੇ। ਜੀ ਜੀ, ਬਿਲਕੁਲ, ਕਾਫੀ ਕੁਛ ਉਹਦੇ ਭਵਿੱਖ ਦੇ ਗਰਭ ਚ ਆ, ਜਿਉਂ-ਜਿਉਂ ਸਮਾਂ ਬੀਤਦਾ ਜਾਣਾ ਉਹ ਚੀਜ਼ਾਂ ਜਿਹੜੀਆਂ ਉਹ ਕਲੀਅਰ ਸ਼ਾਇਦ ਜਿਹੜੀਆਂ ਹੋਣ।